ਐਸਐਸਪੀ ਬਟਾਲਾ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਨਾਮਵਰ ਅਪਰਾਧੀਆਂ ਨੂੰ ਫੜਨ ਦੇ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਬਟਾਲਾ ਪੁਲਿਸ ਵਿੱਚ ਤੈਨਾਤ ਏਐਸਆਈ ਇਕਬਾਲ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਨਾਮਵਰ ਆਰੋਪੀ ਜੋ ਕਈ ਮੁਕੱਦਮੇ ਵਿੱਚ ਭਗੌੜਾ ਹੈ, ਉਹ ਆਪਣੀ ਕਾਰ ਵਿੱਚ ਡੇਰਾ ਬਾਬਾ ਨਾਨਕ ਰੋਡ ਤੋਂ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ਤੇ ਪੁਲਿਸ ਵੱਲੋਂ ਡੇਰਾ ਬਾਬਾ ਨਾਨਕ ਰੋਡ ਤੇ ਨਾਕਾਬੰਦੀ ਕਰਕੇ ਗੁਰਵਿੰਦਰ ਸਿੰਘ ਉਰਫ ਗੋਲੂ ਨੂੰ ਗੈਰ ਕਾਨੂੰਨੀ ਹਥਿਆਰ, ਪਿਸਤੌਲ, 2 ਬੋਰ ਸਮੇਤ ਇੱਕ ਜ਼ਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਗਿਆ, ਜਿਸ ਤੇ ਮੁਕੱਦਮਾ ਨੰਬਰ 68 ਜੁਰਮ 2554 59 ਅਸਲਾ ਐਕਟ ਥਾਣਾ ਸਿਵਲ ਲਾਈਨ ਵਿੱਚ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਜੋਗਾ ਸਿੰਘ ਇੰਸਪੈਕਟਰ ਨੇ ਨਾਕਾਬੰਦੀ ਦੌਰਾਨ 4 ਵਿਅਕਤੀਆਂ ਨੂੰ ਹਥਿਆਰ ਸਮੇਤ ਕਾਬੂ ਕੀਤਾ। ਮਾਣਯੋਗ ਅਦਾਲਤ ਵੱਲੋਂ ਇਹਨਾਂ 5 ਦੋਸ਼ੀਆਂ ਦਾ ਰਿਮਾਂਡ ਲਿਆ ਜਾਵੇਗਾ, ਜਿਸ 'ਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮਨਪ੍ਰੀਤ ਸਿੰਘ ਤੇ ਜਗਜੀਤ ਸਿੰਘ ਨੂੰ ਅਰੈਸਟ ਕੀਤਾ ਗਿਆ, ਜਿਨ੍ਹਾਂ ਤੋਂ 2 ਵੈਪਨ ਰਿਕਵਰ ਹੋਏ, ਜਿਨ੍ਹਾਂ ਦੀ ਅੱਗੇ ਪੁੱਛਗਿੱਛ ਦੇ ਆਧਾਰ ਤੇ ਜਿਹੜੇ ਕਾਰਤੂਸ ਸੀ ਉਹਨਾਂ ਕੋਲ ਅੱਗੇ ਹਰਜਿੰਦਰ ਸਿੰਘ ਨਾਂ ਦੇ ਵਿਅਕਤੀ ਕੋਲ ਲੈਣੇ ਪਾਏ ਗਏ। ਜਦੋਂ ਉਹਨੂੰ ਅਰੈਸਟ ਕੀਤਾ ਗਿਆ 2 ਵੈਪਨ ਉਹਦੇ ਕੋਲ ਮਿਲੇ ਨੇ। ਦੂਜੇ ਕੇਸ ਵਿੱਚ ਪਟਿਆਲੇ ਦਾ ਇੱਕ ਐਕਟਿਵ ਕ੍ਰਿਮੀਨਲ ਗ੍ਰਿਫਤਾਰ ਕੀਤਾ ਗਿਆ, ਜਿਹਨੂੰ ਗੁਰਵਿੰਦਰ ਸਿੰਘ ਏਲੀਅਸ ਗੋਲੂ ਵਿਰਕ ਹੈ, ਜਿਹਦੇ ਖਿਲਾਫ 8-9 ਮੁਕੱਦਮੇ ਉੱਥੇ ਦਰਜ ਨੇ ਤੇ 2 ਕੇਸਾਂ ਵਿੱਚ ਉੱਥੋਂ ਭਗੌੜਾ ਕਰਾਰ ਦਿੱਤਾ ਹੈ।